ਅੱਜ ਦੀਆਂ ਖਬਰਾਂ ਵੱਲ ਆਈਏ ਤੇ ਡੈਫਟ ਸੀਲਿੰਗ ਨੂੰ ਲੈ ਕੇ ਆਪਣੇ ਮੁਲਕ ਦੇ ਵਿੱਚ ਇਹ ਜਿਹੜਾ ਮੁੱਦਾ ਆ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਆ। ਰਿਪਬਲਿਕਨਸ ਨੇ ਇਹ ਕਿਹਾ ਆ ਵੀ ਜੇ ਆਪਾਂ ਕਰਜ਼ੇ ਦੀ ਜਿਹੜੀ ਲਿਮਿਟ ਆ ਉਸ ਨੂੰ ਵਧਾਉਣਾ ਹੈਗਾ ਆ ਤੇ ਜਿਹੜੇ ਮਿਲੀਅਨਸ ਆਫ ਲੋਕ ਫ੍ਰੀ ਮੈਡੀਕੇਡ ਤੇ ਫੂਡ ਸਟੈਂਪ ਲੈਂਦੇ ਆ ਉਹਨਾਂ ਨੂੰ ਪਾਰਟ ਟਾਈਮ ਕੰਮ ਕਰਨਾ ਪਊਗਾ। ਨਹੀਂ ਤਾਂ ਜਿਹੜੀਆਂ ਫੂਡ ਸਟੈਂਪਸ ਆ ਉਹ ਉਹਨਾਂ ਦੀਆਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਆ। ਹਾਊਸ ਸਪੀਕਰ ਕੈਵਨ ਮਕਾਰਥੀ ਨੇ ਇਹ ਕਿਹਾ ਆ ਵੀ ਬਿਲਕੁਲ ਆਪਾਂ ਵਧਾਉਣ ਦੇ ਹੱਕ ਦੇ ਵਿੱਚ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆਹ ਕੰਡੀਸ਼ਨਸ ਸਾਨੂੰ ਲਾਉਣੀਆਂ ਚਾਹੀਦੀਆਂ। ਹਾਲਾਂਕਿ ਉਹਨਾਂ ਦੀ ਪਾਰਟੀ ਦੇ ਵੀ ਕਈ ਲੋਕ ਇਸ ਜਿਹੜਾ ਡੈਫਟ ਸੀਲਿੰਗ ਵਧਾਉਣ ਦੇ ਇਸ਼ੂ ਤੇ ਰਾਜ਼ੀ ਨਹੀਂ ਹੈਗੇ। ਹਾਊਸ ਨੇ ਜੇ ਇਸ ਵੀਕ ਜਿਹੜਾ ਲੈਜਿਸਲੇਸ਼ਨ ਆ ਉਹ ਪਾਸ ਕਰਦੇ ਆ ਉਹਦੇ ਵਿੱਚ ਉਹ ਜੋ ਪੁਆਇੰਟ ਲਿਆ ਰਹੇ ਆ ਜਿਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਿਆ ਆ ਵੀ ਜਿਹੜੇ ਚਾਈਲਡਲੈਸ ਏਬਲ ਬੋਡੀਜ਼ ਅਡਲਟ ਜਿਹੜੇ ਹੈਗੇ 18 ਤੋਂ 55 ਸਾਲ ਦੇ ਉਹ ਫੂਡ ਸਟੈਂਪ ਲੈ ਸਕਦੇ ਆ 3 ਮਹੀਨੇ ਤੱਕ 3 ਸਾਲਾਂ ਦੇ ਵਿੱਚ ਅਨਲੈਸ ਕਿ ਉਹ ਘੱਟੋ ਘੱਟ 20 ਘੰਟੇ ਕੰਮ ਕਰਦੇ ਹੋਣ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਵਰਕਰਾਂ ਦੀ ਇੰਨੀ ਘਾਟ ਆ ਕਾਮਿਆਂ ਦੀ ਤੇ ਫਿਰ ਲੋਕ ਕੰਮ ਕਿਉਂ ਨਹੀਂ ਕਰਦੇ ਹੈਗੇ। ਜਿਹੜੀ ਕਰੰਟ ਮੈਂਡੇਟ ਆ 18 ਸਾਲ ਤੋਂ ਲੈ ਕੇ 49 ਸਾਲ ਤੱਕ ਜੇ ਤੁਸੀਂ ਫੂਡ ਸਟੈਂਪ ਲੈ ਰਹੇ ਹੋ ਤੇ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਸਸਪੈਂਡ ਕੀਤਾ ਗਿਆ ਸੀ ਕੋਵਿਡ-19 ਚ ਵੀ ਨਹੀਂ ਜ਼ਰੂਰਤ ਹੈਗੀ। ਹੁਣ ਉਹ ਐਕਸਪਾਇਰ ਹੋਣਾ ਆ ਅਗਲੇ ਮਹੀਨੇ ਦੇ ਵਿੱਚ। 2,75,000 ਦੇ ਕਰੀਬ ਕਾਂਗਰੈਸ਼ਨਲ ਬਜਟ ਆਫਿਸ ਦੇ ਮੁਤਾਬਕ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ। ਇਸ ਤੋਂ ਬਿਨਾਂ 19,000 ਹੋਰ ਲੋਕਾਂ ਤੇ ਅਸਰ ਪਊਗਾ ਜਿਹੜੇ ਛੋਟੇ ਬੈਨੀਫਿਟ ਜਾਂ ਸਮਾਲ ਬੈਨੀਫਿਟਸ ਲੈ ਰਹੇ ਹੈਗੇ ਆ। ਜਿਹੜੇ ਹੋਰ ਲੋਕਾਂ ਤੇ ਪੈਣਾ 9 ਲੱਖ ਦੇ ਕਰੀਬ ਜੋ 50 ਤੋਂ 55 ਸਾਲ ਦੇ ਆ ਉਹ ਲੂਜ਼ ਕਰ ਸਕਦੇ ਆ ਫੂਡ ਅਸਿਸਟੈਂਸ ਅਨਲੈਸ ਉਹ ਕੁਛ ਆਵਰਸ ਕੰਮ ਨਾ ਕਰਨ। ਇਹ ਜੇ ਬਿੱਲ ਪਾਸ ਹੁੰਦਾ ਇਹ ਉਹਨਾਂ ਦੇ ਇਹ ਲੈ ਕੇ ਆਏ ਆ ਇਸ ਜਿੰਨੇ ਵੀ ਮੁੱਦੇ ਆ ਵੀ ਇਹਨਾਂ ਨੂੰ ਵਿੱਚ ਇਨਕਲੂਡ ਕਰਨਾ ਚਾਹੀਦਾ ਆ। ਇਸ ਤੋਂ ਬਿਨਾਂ ਹੋਰ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਜਿਹੜੀ ਪੇਮੈਂਟਸ ਸਟੂਡੈਂਟ ਲੋਨ ਨੂੰ ਲੈ ਕੇ ਆ ਉਹ ਰੈਫਰ ਕੀਤੀਆਂ ਗਈਆਂ ਸੀਆਂ ਉਹਨਾਂ ਦੇ ਉੱਤੇ ਵੀ ਆ ਵੀ ਉਹ ਇਮੀਡੀਏਟਲੀ ਜਿਹੜੇ ਆ ਸ਼ੁਰੂ ਹੋਣੀਆਂ ਚਾਹੀਦੀਆਂ। ਪਰ ਇਸ ਵਾਰੀ ਮੇਨ ਮੁੱਦਾ ਜਿਹੜਾ ਆ ਉਹਨੇ ਡੈਫਟ ਸੀਲਿੰਗ ਦੇ ਵਿੱਚ ਫੂਡ ਸਟੈਂਪਸ ਮੈਡੀਕੇਡ ਇਹਨਾਂ ਨੂੰ ਲੈ ਕੇ ਆਂਦਾ ਹੈਗਾ ਆ। ਬਿਲਕੁਲ, ਕੈਵਨ ਮੈਕਾਰਥੀ ਹੋਣਾ ਨੇ ਇਸ ਚੀਜ਼ ਦੇ ਉੱਤੇ ਪਹਿਲਾਂ ਜ਼ੋਰ ਪਾਇਆ। ਇਹਨਾਂ ਨੇ ਰਾਤੋਂ ਰਾਤ ਕੁਛ ਇਸ ਦੇ ਵਿੱਚ ਚੇਂਜਸ ਵੀ ਕੀਤੀਆਂ ਕਿਉਂਕਿ ਬਹੁਤ ਸਾਰੇ ਇਹਨਾਂ ਦੇ ਆਪਣੇ ਹੀ ਕੰਜ਼ਰਵੇਟਿਵ ਤੇ ਜਿਹੜੇ ਕਹਿ ਸਕਦੇ ਆ ਵੀ ਮਿਡਲ ਦੇ ਵਿੱਚ ਆ ਸੈਂਟਰਿਸਟ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਏਜੰਡੇ ਦੇ ਵਿੱਚ ਕਈ ਚੀਜ਼ਾਂ ਤੇ ਵਿਰੋਧਤਾ ਜਿਹੜੀ ਉਹ ਜਤਾਈ ਸੀ ਤੇ ਅੱਜ ਇਹ ਕਹਿੰਦੇ ਆ ਵੀ ਬੁੱਧਵਾਰ ਨੂੰ ਇਸ ਦੇ ਉੱਤੇ ਹਾਊਸ 'ਚ ਡਿਬੇਟ ਆ ਉਹ ਹੋ ਸਕਦਾ ਹੈ ਤੇ ਕਹਿੰਦੇ ਵੀ ਦੁਪਹਿਰੋਂ ਬਾਅਦ ਚਾਹ ਰਹੇ ਨੇ ਸਪੀਕਰ ਕੈਵਨ ਮੈਕਾਰਥੀ ਵੀ ਇਸ ਉੱਤੇ ਵੋਟ ਹੋ ਜਾਵੇ। ਕਹਿੰਦੇ ਵੀ ਵੋਟ ਕਰਕੇ ਇਸ ਦੇ ਨਾਲ ਇਹ ਦਬਾਅ ਪਾਉਣਗੇ ਵਾਈਟ ਹਾਊਸ ਦੇ ਉੱਤੇ ਬੇਸਿਕਲੀ ਰਾਸ਼ਟਰਪਤੀ ਬਾਈਡਨ ਦੇ ਉੱਤੇ ਵੀ ਉਹ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਜਿਹੜੇ ਹੋਣ। ਇਹ ਇਕੱਲਾ ਹਾਊਸ 'ਚੋਂ ਪਾਸ ਹੋਣ ਦੇ ਨਾਲ ਡੈਟ ਸੀਲਿੰਗ ਜਿਹੜੀ ਉਹ ਨਹੀਂ ਵਧਣੀ। ਫਿਰ ਉਸ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਇਹ ਜਾਊਗਾ ਸੈਨੇਟ 'ਚ ਵੀ ਜਿਹੜੀ ਆ ਉਹ ਸਰਕਾਰ ਦੀ ਮਨਜ਼ੂਰੀ ਵੀ ਜਿਹੜੀ ਇਹਨਾਂ ਨੂੰ ਲੈਣੀ ਪਊਗੀ। ਪਰ ਇਹ ਆ ਵੀ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਏਜੰਡਾ ਇਸ ਦੇ ਵਿੱਚ ਪਾਸ ਕਰਵਾ ਕੇ ਉਹ ਚਾਹੁੰਦੇ ਆ ਵੀ ਪ੍ਰੈਜ਼ੀਡੈਂਟ ਦੇ ਨਾਲ ਸਿੱਧੀ ਗੱਲਬਾਤ ਹੋਵੇ। ਇੱਕ ਵਾਰੀ ਮੁਲਾਕਾਤ ਤੋਂ ਬਾਅਦ 'ਚ ਇਹ ਦੋਨੋਂ ਲੀਡਰਸ ਦੀ ਆਪਸ 'ਚ ਮੁਲਾਕਾਤ ਨਹੀਂ ਹੋਈ ਅਜੇ ਤੱਕ। ਲਿਮਿਟ ਸੇਵ ਗਰੋ ਐਕਟ ਇਸ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਜਿਸ ਦੇ ਵਿੱਚ ਜਿਹੜੀਆਂ ਹੁਣੇ ਗੱਲਾਂ ਕਰਕੇ ਹਟੇ ਵੀ ਇਹ ਮੱਦਾਂ ਰੱਖੀਆਂ ਗਈਆਂ। ਇਹੀ ਨਹੀਂ, ਇਸ ਦੇ ਨਾਲ ਨਾਲ ਰਿਪਬਲਿਕਨ ਚਾਹੁੰਦੇ ਆ ਵੀ ਕੁਛ ਅਜਿਹੀਆਂ ਚੀਜ਼ਾਂ ਉਹਨਾਂ ਨੂੰ ਵੀ ਵਾਪਸ ਲੈ ਲਿਆ ਜਾਵੇ ਜਿਹੜੇ ਰੀਸੈਂਟ ਪ੍ਰੋਗਰਾਮਸ ਖਾਸ ਕਰਕੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਦੇ ਲਈ ਹੋਰ ਜਿਹੜੇ ਬਿਲਸ ਦੇ ਵਿੱਚ ਪਾਸ ਹੋਏ ਆ ਤੇ ਜਿਹੜੇ ਕਹਿੰਦੇ ਰਿਪਬਲਿਕਨਸ ਆ ਇਹਨਾਂ ਨੂੰ ਵਾਪਸ ਲਏ ਬਗੈਰ ਡੈਟ ਸੀਲਿੰਗ ਨੂੰ ਵਧਾਉਣ ਤੋਂ ਇਨਕਾਰੀ ਜਿਹੜੇ ਉਹ ਹੋ ਰਹੇ ਆ। ਡੈਟ ਸੀਲਿੰਗ ਉਹੀ ਆ ਜਿਹਦੇ ਨਾਲ ਯੂਐਸ ਦੀ ਜਿਹੜੀ ਸਰਕਾਰ ਆ ਆਪਣੇ ਬਿੱਲ ਬੱਤੀਆਂ ਜਿਹੜੀ ਆ ਖਰਚੇ ਆ ਉਹ ਦੇਣ ਦੇ ਲਈ ਉਧਾਰਾ ਜਿਹੜਾ ਡਾਲਰ ਆ ਉਹ ਚੱਕਦੀ ਆ। ਇਹਨਾਂ ਦੇ ਵਿੱਚ ਜਿਹੜੇ ਕੁਛ ਅਜਿਹੇ ਰਿਪਬਲਿਕਨਸ ਖਾਸ ਕਰਕੇ ਮਿਡ ਵੈਸਟਰਨ ਸਟੇਟਸ ਦੇ ਵਿੱਚੋਂ ਆ ਉਹਨਾਂ ਦੀ ਵਿਰੋਧਤਾ ਹੋ ਸਕਦੀ ਆ ਜੇ ਜਿਹੜੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਵਾਲੇ ਪ੍ਰੋਗਰਾਮਾਂ ਨੂੰ ਰਿਪੀਲ ਕੀਤਾ ਜਾਂਦਾ ਆ ਕਿਉਂਕਿ ਉਸ ਦੇ ਤਹਿਤ ਜਿਹੜੇ ਫੈਡਰਲ ਟੈਕਸ ਕ੍ਰੈਡਿਟ ਐਥਨੋਲ ਪ੍ਰੋਡਕਸ਼ਨ ਸੋਲਰ એનર્ਜੀ ਦੇ ਲਈ ਮਿਲ ਰਹੇ ਆ
ਉਹ ਬਹੁਤ ਸਾਰੀਆਂ ਜਿਹੜੀਆਂ ਮਿਡ ਵੈਸਟਰਨ ਸਟੇਟ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹਨਾਂ ਨੂੰ ਉਸ ਦਾ ਵੀ ਫਾਇਦਾ ਨਾਲ ਦੇ ਨਾਲ ਹੋ ਰਿਹਾ ਆ ਤੇ ਕਹਿੰਦੇ ਵੀ ਜੇ ਉਹ ਵਾਪਸ ਲਏ ਜਾਂਦੇ ਆ ਤੇ ਉਹਨਾਂ ਦੇ ਸੂਬਿਆਂ ਦੇ ਵਿੱਚ ਰਹਿਣ ਵਾਲੇ ਉਹਨਾਂ ਡਿਸਟ੍ਰਿਕਟ 'ਚ ਰਹਿਣ ਵਾਲੇ ਲੋਕਾਂ ਨੂੰ ਜਿਹੜੀ ਉਹ ਮੁਸ਼ਕਲ ਆਊਗੀ। ਸੋ ਮੈਡੀਕੇਡ ਫੂਡ ਸਟੈਂਪ ਦੇ ਵਿੱਚ ਕੰਮ ਦੇ ਜਿਹੜੇ ਆਵਰਸ ਆ ਵਧਾਉਣ ਦੀ ਇਹ ਜਿਹੜੀ ਗੱਲ ਆ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਰਾਤ ਨੂੰ ਕਹਿੰਦੇ ਵੀ ਇਹਨਾਂ ਨੇ ਕੁਛ ਅਜਿਹੀਆਂ ਚੀਜ਼ਾਂ ਆ ਉਹ ਚੇਂਜ ਕੀਤੀਆਂ ਆ। ਰਿਪਬਲਿਕਨਸ ਕਹਿੰਦੇ ਵੀ ਹੁਣ ਮੰਨੇ ਆ ਵੀ ਇਹ ਜਿਹੜੀਆਂ ਪ੍ਰਪੋਜ਼ਡ ਵਰਕ ਰਿਕੁਆਇਰਮੈਂਟ ਮੈਡੀਕੇਡ ਬੈਨੀਫਿਸ਼ਰੀਜ਼ ਆ ਇਸ ਦੇ ਲਈ ਟਾਈਮ ਟੇਬਲ ਆ ਇਸ ਨੂੰ ਤੇਜ਼ ਹੋਰ ਕੀਤਾ ਜਾਵੇ। ਸੋ 11th ਆਵਰ ਚੇਂਜਸ ਕੁਛ ਹੋਏ ਨੇ ਤੇ ਅੱਜ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਕਿਉਂਕਿ ਰਿਪਬਲਿਕਨਸ ਦੀ ਵੀ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ, ਇਸੇ ਤਰੀਕੇ ਦੇ ਨਾਲ ਉਹ ਤੋਂ ਵੀ ਜ਼ਿਆਦਾ ਸਲਿਮ ਮੈਜੋਰਟੀ ਡੈਮੋਕ੍ਰੇਟਸ ਦੀ ਆ ਜਿਹੜੀ ਸੈਨੇਟ ਦੇ ਵਿੱਚ, ਜਿਨ੍ਹਾਂ ਚੋਂ ਤੇ ਇੱਕ ਆਲਰੇਡੀ ਇੰਡੀਪੈਂਡੈਂਟ ਦੇ ਵੱਲ ਨੂੰ ਜਿਹੜੀ ਉਹ ਬੀਬੀ ਉਹਨਾਂ ਦੀ ਚਲੇ ਗਈ ਹੈਗੀ ਆ। ਸੋ ਕਾਫੀ ਗੁੱਥਮ ਗੁੱਥਾ ਜਿਹੜਾ ਆ ਹਰਜੋਤ ਸਿੰਘ ਜੀ ਹੋਊਗਾ। ਇਸ ਪੈਕੇਜ ਦੇ ਨਾਲ ਮੁਲਕ ਦੀ ਡੈਟ ਦੀ ਲਿਮਿਟ ਆ ਉਹ 31.4 ਟ੍ਰਿਲੀਅਨ ਡਾਲਰ ਦੇ ਉੱਤੇ ਜਿਹੜੀ ਉਹ ਪਹੁੰਚ ਜਾਊਗੀ। 1.5 ਟ੍ਰਿਲੀਅਨ ਡਾਲਰ ਦਾ ਇਸ ਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਕੀਤਾ ਜਾਣਾ ਆ ਤੇ ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਨਾ ਕੀਤਾ ਗਿਆ ਤਾਂ ਡੈਟ ਲਿਮਿਟ ਜਿਹੜੀ ਆ ਉਹ ਬਹੁਤ ਹੀ ਜਲਦੀ ਬ੍ਰੀਚ ਹੋ ਸਕਦੀ ਆ। ਅਮਰੀਕਾ ਜਿਹੜਾ ਉਹ ਡਿਫਾਲਟ ਕਰ ਸਕਦਾ ਆ। ਸੋ ਕਾਫੀ ਇਸ ਟਾਈਮ ਅਹਿਮ ਜਿਹੜੀਆਂ ਚੀਜ਼ਾਂ ਆ ਇਹ ਚੱਲ ਰਹੀਆਂ, ਅਹਿਮ ਨੈਗੋਸ਼ੀਏਸ਼ਨਸ ਜਿਹੜੀਆਂ ਆ ਉਹ ਮੁਲਕ ਦੀ ਡੈਟ ਲਿਮਿਟ ਨੂੰ ਵਧਾਉਣ ਦੇ ਲਈ ਚੱਲ ਰਹੀਆਂ ਨੇ। ਜੀ, ਸੋ ਬਿਲਕੁਲ 30 ਬਿਲੀਅਨ ਦੇ ਕਰੀਬ 3 ਟ੍ਰਿਲੀਅਨ ਡਾਲਰ ਦੇ ਕਰੀਬ ਅਸੀਂ ਆਲਰੇਡੀ ਕਰਜ਼ੇ 'ਚ ਹੈਗੇ ਆ। ਸੋ 1.5 ਟ੍ਰਿਲੀਅਨ ਡਾਲਰ ਹੋਰ ਵਧਾਉਣ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਜਿਹੜੀ ਫੂਡ ਸਟੈਂਪਸ ਨੂੰ ਮੈਡੀਕੇਡ ਨੂੰ ਲੈ ਕੇ ਵੀ ਜਿਹੜੇ ਲੋਕ ਲੈਂਦੇ ਆ ਕੰਮ ਨਹੀਂ ਕਰਦੇ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਇਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਆ। ਫਲੋਰੀਡਾ ਜਿਹੜੀ ਸਟੇਟ ਆ ਉਹਨਾਂ ਨੇ 2016 ਦੇ ਵਿੱਚ ਇਹ ਰਿਕੁਆਇਰਮੈਂਟ ਰੱਖੀ ਸੀ ਵੀ ਜਿਹੜੇ ਲੋਕ ਸਨੈਪ ਪ੍ਰੋਗਰਾਮ ਦੇ ਅੰਡਰ ਆ, ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਆ, ਫੂਡ ਸਟੈਂਪ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਲੈਂਦੇ ਹੈਗੇ ਆ, ਉਹਨਾਂ ਦੀ ਜਿਹੜੀ ਐਨਰੋਲਮੈਂਟ ਆ 94% 2 ਸਾਲਾਂ 'ਚ ਘਟ ਗਈ ਸੀ। 2016 'ਚ ਨਹੀਂ ਕਿਹਾ ਵੀ ਤੁਹਾਨੂੰ 20 ਘੰਟੇ ਕੰਮ ਕਰਨਾ ਪੈਣਾ ਆ ਤਾਂ ਤੁਹਾਨੂੰ ਫੂਡ ਸਟੈਂਪਾਂ ਮਿਲੂਗੀਆਂ, ਪਰ ਉਹਦੇ ਨਾਲ ਕੀ ਹੋਇਆ 94% ਲੋਕਾਂ ਨੇ ਫੂਡ ਸਟੈਂਪਾਂ ਲੈਣੀਆਂ ਬੰਦ ਕਰਤੀਆਂ ਤੇ ਜੌਬ ਜਿਹੜੀਆਂ ਕਹਿੰਦੇ 1000 ਤੋਂ ਵੱਧ ਜਿਹੜੀ ਇੰਡਸਟਰੀ ਆ ਫਲੋਰੀਡਾ ਸਟੇਟ ਦੇ ਵਿੱਚ ਉੱਥੇ ਕੰਮ ਕਰਨਾ ਸ਼ੁਰੂ ਕਰਤਾ। ਸੋ ਇਹ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈਗੀ ਆ। 75% ਬਿਨਾਂ ਬੱਚਿਆਂ ਤੋਂ ਜਿਹੜੇ ਬਜ਼ੁਰਗ ਨਹੀਂ ਹੈਗੇ, ਡਿਸੇਬਲ ਨਹੀਂ ਹੈਗੇ, ਉਹ ਅਡਲਟ ਜਿਹੜੇ ਫੂਡ ਸਟੈਂਪਾਂ ਲੈਂਦੇ ਆ ਇਸ ਟਾਈਮ ਉਹ ਕੰਮ ਨਹੀਂ ਕਰਦੇ ਹੈਗੇ। ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦਾ ਜਿਹੜਾ ਡਾਟਾ ਆ ਉਹ ਆਇਆ, ਉਹਨਾਂ ਨੇ ਇਹ ਜੋ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈਗੀ ਹੈ। ਜੀ ਬਿਲਕੁਲ। ਉੱਦਾਂ ਕਾਫੀ ਜਿਹੜੀ ਹਰਜੋਤ ਸਿੰਘ ਜੀ ਗੱਲ ਹੈਰਾਨੀ ਵਾਲੀ ਵੀ ਆ ਵੀ ਜਿਹੜੇ ਰਿਪਬਲਿਕਨਸ ਆ ਟਰੰਪ ਹੁਣਾਂ ਦੇ ਪ੍ਰਸ਼ਾਸਨ ਦੇ ਵਿੱਚ ਇੱਕ ਵਾਰੀ ਵੀ ਇਹਨਾਂ ਨੇ ਡੈਟ ਲਿਮਿਟ ਵਧਾਉਣ ਦੀ ਖਾਤਰ ਕਿਹੜੀਆਂ ਚੀਜ਼ਾਂ ਕਰਨੀਆਂ ਨਹੀਂ ਕਰਨੀਆਂ ਉਸ ਦੇ ਉੱਤੇ ਕੋਈ ਟਿੱਪਣੀ ਇਹਨਾਂ ਨੇ ਨਹੀਂ ਕੀਤੀ। ਪਰ ਆਪਾਂ ਹੁਣ ਦੇਖ ਰਹੇ ਹਾਂ ਵੀ ਇੱਥੇ ਜ਼ਰੂਰ ਜਿਹੜਾ ਗੁੱਥਮ ਗੁੱਥਾ ਹੋ ਰਿਹਾ ਕਿਉਂਕਿ ਪੋਲੀਟੀਕਲ ਮਾਈਲੇਜ ਵੀ ਇਸ ਦੇ ਵਿੱਚੋਂ ਜ਼ਰੂਰ ਹਰ ਇੱਕ ਪਾਰਟੀ ਲੈਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।